ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਅਨਿਲ ਬਖੌਰ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच ਵਿੱਚ बहुत शुक्रिया जी डॉक्टर साहब ਅੱਜ 22 ਦਸੰਬਰ 2022 9 ਪੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਵ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਮਹਿਤਾਬ ਸਿੰਘ ਕਾਲੋਜੀਆਰਾ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤੀ ਹੈ ਔਰ ਸ਼ਹੀਦੀ ਹਫਤਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਹੈ ਅਤੇ ਗੁਰੂ ਵੱਲੋਂ ਦਰਸਾਏ ਮਾਰਗ ਤੇ ਚਲਦਿਆਂ ਜੋ ਸਾਡੇ ਸਾਹਮਣੇ ਔਕੜਾਂ ਅਤੇ ਕਠਿਨਾਈਆਂ ਆਉਂਦੀਆਂ ਹਨ ਸਾਨੂੰ ਨਿਡਰਤਾ ਨਾਲ ਉਹਨਾਂ ਦਾ ਸਾਹਮਣਾ ਕਰਦਿਆਂ ਜਿਹੜੀ ਹੈ ਸ਼ਹਾਦਤ ਦੀ ਪ੍ਰਾਪਤੀ ਤੱਕ ਜਿਹੜਾ ਪਿੱਠ ਨਾ ਦਿਖਾਉਣੀ ਹੀ ਸਿੱਖ ਦਾ ਫਰਜ਼ ਹੈ ਅਤੇ ਇਹੋ ਹੁਕਮ ਹੈ ਗੁਰੂ ਸਾਹਿਬ ਜੀ ਦਾ। ਸੋ ਅਸੀਂ ਇਹ ਸਿੱਖਿਆਵਾਂ ਜ਼ਿੰਦਗੀ ਵਿੱਚ ਅਪਣਾ ਸਕੀਏ ਔਰ ਇਹੀ ਅਰਦਾਸ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਹਿਤਾਬ ਸਿੰਘ ਕਾਲੋਜੀਆਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਰੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਔਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਇਹ ਸਫਰੇ ਸ਼ਹਾਦਤ ਦਾ ਜਿਹੜਾ ਇਹ ਹਫਤਾ ਹੈ ਉਹ ਚੱਲ ਰਿਹਾ ਔਰ ਦੁਨੀਆ ਭਰ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਸ਼ਮੇਸ਼ ਪਿਤਾ ਜੀ ਦੇ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜਿਹਦੀ ਸ਼ਹਾਦਤ ਨੂੰ ਬੜੇ ਵਿਰਾਗਮਈ ਅੰਦਾਜ਼ ਵਿੱਚ ਜਿਹੜੀਆਂ ਨੇ ਉਹ ਯਾਦ ਕਰ ਰਹੀਆਂ ਨੇ ਔਰ ਭਾਵੇਂ ਇਹ ਵਿਰਾਗਮਈ ਸਮਾਂ ਹੈ ਪਰ ਅਸਲ ਵਿੱਚ ਇਸ ਹਫਤੇ ਦੀਆਂ ਜਿਹੜੀਆਂ ਕੁਰਬਾਨੀਆਂ ਤੇ ਕਦਰਾਂ ਕੀਮਤਾਂ ਨੇ ਖਾਲਸਾ ਪੰਥ ਦੀ ਜਿਹੜੀ ਨੀਂਹ ਹੈ ਪਤਾਲ ਵਿੱਚ ਰੱਖੀ ਅਤੇ ਇਸ ਖਾਲਸਾ ਪੰਥ ਦੇ ਜਿਹੜੇ ਮਹਿਲ ਦੇ ਗੁੰਬਦ ਜਿਹੜੇ ਨੇ ਉਹ 7 ਅਸਮਾਨਾਂ ਵਿੱਚ ਹਮੇਸ਼ਾ ਲਿਸ਼ਕਾਂ ਮਾਰਦੇ ਰਹਿਣਗੇ। ਸੋ ਸ਼ਹਾਦਤਾਂ ਦੇ ਸਬਰ ਦੇ ਵਿਚਾਰਾਂ ਦੀ ਜਿਹੜੀ ਲੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮਹਿਤਾਬ ਸਿੰਘ ਕਾਲੋਂ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅਸਲ 'ਚ ਪਿੱਛੇ ਜਦੋਂ ਫੰਡ ਰੇਜ਼ਿੰਗ ਡਿਨਰ ਜਿਹੜਾ ਗੁਰਦੁਆਰਾ ਸਾਹਿਬ 'ਚ ਹੋਇਆ ਜਾ ਰਿਹਾ ਪ੍ਰੋਗਰਾਮ ਡਿਨਰ ਲਫ਼ਜ਼ ਮੈਂ ਕਿਹਾ ਸੰਗਤ ਨੇ ਲੰਗਰ ਹੀ ਛਕਿਆ ਰਲ ਕੇ ਉਸ ਮੌਕੇ ਦੇ ਉੱਤੇ ਵੀਰ ਮਹਿਤਾਬ ਸਿੰਘ ਹੋਰਾਂ ਨੇ ਜਿਹੜਾ ਉਹ ਸਪੋਰਟ ਕੀਤਾ ਫਾਈਨੈਂਸ਼ੀਅਲੀ। ਵੈਸੇ ਵੀ ਉਹ ਹਮਦਰਦ ਨੇ ਖੈਰ ਖੁਆਹ ਨੇ ਔਰ ਇਸ ਹਫਤੇ ਦੇ ਨਾਲ ਜਦੋਂ ਜੁੜਿਆ ਹੋਇਆ ਕੋਈ ਵੀ ਵਾਕਿਆ ਅਸੀਂ ਕਿਸੇ ਪਾਸਿਓਂ ਵੀ ਟੱਚ ਕਰੀਏ ਕਿਉਂਕਿ ਇਹ ਆਲਮੋਸਟ ਇਹਨਾਂ 8 ਦਿਨਾਂ ਦੇ ਵਿੱਚ ਉਹ ਇਤਿਹਾਸ ਸਿਰਜਿਆ ਗਿਆ ਜਿਹੜਾ ਜਿਵੇਂ ਤੁਸੀਂ ਠੀਕ ਕਿਹਾ ਕਿ ਖਾਲਸਾ ਪੰਥ ਦੇ ਮਹਿਲ ਦੀਆਂ ਜੜ੍ਹਾਂ ਜਿਹੜੀਆਂ ਨੇ ਪਤਾਲ ਦੇ ਵਿੱਚ ਔਰ ਉਸ ਦੇ ਗੁੰਬਦ ਸੈਂਕੜਿਆਂ ਅਸਮਾਨਾਂ ਤੱਕ ਲਿਸ਼ਕਾਂ ਮਾਰਦੇ ਟਿਲ ਐਟਰਨਿਟੀ ਹਮੇਸ਼ਾ ਲਈ ਜਿਹੜਾ ਉਹ ਕਾਇਮ ਦਾਇਮ ਰਹਿਣਗੇ ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਕੌਮਾਂ ਦੀ ਨੀਂਹ ਉਹ ਕੁਰਬਾਨੀਆਂ ਦੇ ਉੱਤੇ ਰੱਖੀ ਜਾਂਦੀ ਹੈ ਉਹਨਾਂ ਦੇ ਅੱਗੋਂ ਜਿਹੜੇ ਫੋਲੋਅਰ ਨੇ ਉਹਨਾਂ ਕੌਮਾਂ ਦੇ ਉੱਤੇ ਜਿਹੜੇ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਨੇ ਉਹ ਉਸ 'ਤੇ ਹੀ ਫਖਰ ਕਰਦੀਆਂ ਨੇ ਜੋ ਸੱਚਮੁੱਚ ਇਤਿਹਾਸ ਫਖਰਯੋਗ ਹੁੰਦਾ। ਇਹੀ ਕਾਰਨ ਹੈ ਕਿ ਬਹੁਤ ਵਾਰ ਜਿੱਥੇ ਕੋਈ ਕਮਜ਼ੋਰੀ ਦੀ ਗੱਲ ਹੁੰਦੀ ਹੈ ਉਦੋਂ
ਜਿਹੜੇ ਉਹਨਾਂ ਕੌਮਾਂ ਵਿਚਲੇ ਇਤਿਹਾਸਕਾਰ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਂ ਸਮਝਦਾ ਵੀ ਇਮਾਨਦਾਰੀ ਦੇ ਨਾਲ ਜਦੋਂ ਤੁਸੀਂ ਕਿਸੇ ਵਾਕਿਆ ਨੂੰ, ਕਿਸੇ ਘਟਨਾ ਨੂੰ, ਉਸ ਨੂੰ ਦਾ ਮੁਲਾਂਕਣ ਕਰਦੇ ਹੋ ਤਾਂ ਫਿਰ ਕਮਜ਼ੋਰੀਆਂ ਵੀ ਸਾਨੂੰ ਕੁਝ ਸਿਖਾਉਂਦੀਆਂ ਨੇ। ਸਾਨੂੰ ਇਮਾਨਦਾਰੀ ਦੇ ਨਾਲ ਸੱਚ ਦਾ ਪੱਲਾ ਫੜ ਕੇ ਇਹਨਾਂ ਸਾਰੀਆਂ ਹੀ ਘਟਨਾਵਾਂ ਨੂੰ ਦੇਖਣਾ ਚਾਹੀਦਾ ਹੈ। ਅਸੀਂ ਇਹ ਠੀਕ ਹੈ ਕਿ ਬਹੁਤ ਵਾਰ ਜਦੋਂ ਤੁਸੀਂ ਜਿਵੇਂ ਵੈਰਾਗ ਦੀ ਗੱਲ ਕੀਤੀ, ਹਾਲਾਤ ਸੱਚਮੁੱਚ ਹੀ ਅੱਜ ਭਾਵੇਂ 3 ਸਦੀਆਂ ਬੀਤ ਚੁੱਕੀਆਂ ਨੇ, ਲੇਕਿਨ ਜਦੋਂ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ, 8-9 ਮਹੀਨੇ ਦਾ ਆਨੰਦਪੁਰ ਦੇ ਕਿਲੇ ਦਾ ਘੇਰਾ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ ਤੇ ਫਿਰ ਖਿਦਰਾਣੇ ਦੀ ਢਾਬ ਤੱਕ ਦਾ ਉਹ ਸਾਰਾ ਸਫ਼ਰ ਜਿਵੇਂ ਜਿਵੇਂ ਬਿਆਨਿਆ ਜਾਂਦਾ। ਇਹ ਤਾਂ ਹੁਣ ਸਫਰੇ ਸ਼ਹਾਦਤ ਲਫ਼ਜ਼ ਜ਼ਿਆਦਾ ਪਪੂਲਰ ਹੋਇਆ, ਜਦੋਂ ਕਿ ਕੁਛ ਵਰੇ ਪਹਿਲਾਂ ਕੁਛ ਵੀਰਾਂ ਭੈਣਾਂ ਨੇ, ਸੰਗਤਾਂ ਨੇ ਉਦਮ ਕਰਕੇ ਬਿਲਕੁਲ ਉਸ ਰਸਤੇ ਦੇ ਉੱਤੇ ਹੀ ਨਗਰ ਨਹੀਂ ਤਾਂ ਹੁੰਦਾ ਸੀ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾਂ ਆਪਣੇ ਆਪਣੇ ਇਲਾਕਿਆਂ ਜਿੱਥੇ ਜਿੱਥੇ ਗੁਰੂ ਸਾਹਿਬ ਜਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਸ ਸਫ਼ਰ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬਾਨ ਸਨ, ਉੱਥੇ ਨਗਰ ਕੀਰਤਨ ਹੁੰਦੇ ਸੀ। ਲੇਕਿਨ ਇੱਕ ਚੰਗੀ ਪਿਰਤ ਜਿਹੜੀ ਖਾਸ ਤੌਰ ਤੇ ਹਿਸਟਰੀ ਨੂੰ ਸਮਝਣ ਦੀ ਜਾਂ ਉਸ ਨਾਲ ਜੁੜਨ ਦੀ ਪਈ, ਇਸ ਦਾ ਆਗਾਜ਼ ਤਾਂ ਇੱਕ ਸਿਆਸੀ ਅੰਦਾਜ਼ ਸੀ, ਕਿਉਂਕਿ 1975 ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਦਿਨ ਸੀ, ਐਮਰਜੈਂਸੀ ਲੱਗੀ ਹੋਈ ਸੀ ਭਾਰਤ ਦੇ ਵਿੱਚ। ਪੰਜਾਬ 'ਚ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਔਰ ਉਸ ਨੂੰ ਇਹ ਲੱਗਾ ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ ਹੋਇਆ ਸੀ, ਜਿਹਦੇ 'ਚ ਜਦੋਂ ਤੱਕ ਐਮਰਜੈਂਸੀ ਟੁੱਟੀ 42,000 ਤੋਂ ਜ਼ਿਆਦਾ ਸਿੱਖਾਂ ਨੇ ਇਸ ਮੋਰਚੇ 'ਚ ਗ੍ਰਿਫਤਾਰੀਆਂ ਦਿੱਤੀਆਂ ਸੀ। ਔਰ ਪੰਜਾਬ ਦੇ ਵਿੱਚ ਇਹ ਦੱਸਣ ਦੇ ਲਈ ਕਿ ਪੰਜਾਬ ਦੀ ਸਰਕਾਰ ਗਿਆਨੀ ਜ਼ੈਲ ਸਿੰਘ ਦੀ ਕਾਂਗਰਸ ਚੀਫ ਮਿਨਿਸਟਰ ਦੇ ਤੌਰ ਤੇ ਉਹਨੇ ਇੱਕ ਨੋਵਲ ਪ੍ਰੋਜੈਕਟ ਦੇ ਉੱਤੇ ਕੰਮ ਕੀਤਾ, ਗੁਰੂ ਗੋਬਿੰਦ ਸਿੰਘ ਮਾਰਗ। ਔਰ ਗੁਰੂ ਗੋਬਿੰਦ ਸਿੰਘ ਮਾਰਗ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਕਿ ਜੀ ਜਿਨ੍ਹਾਂ ਰਸਤਿਆਂ ਤੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਗਏ, ਚਾਂਦਨੀ ਚੌਂਕ ਦਿੱਲੀ, ਜਿੱਥੇ ਉਹਨਾਂ ਨੇ ਜਿਹੜਾ ਉਹ ਵਿਲੱਖਣ ਕੁਰਬਾਨੀ ਕੀਤੀ, ਤੇ ਜਿਸ ਰਸਤੇ ਤੋਂ ਤੁਰ ਕੇ ਗਏ ਉੱਥੋਂ ਹੀ ਉਹ ਇੱਕ ਨਗਰ ਕੀਰਤਨ ਜਾਂ ਜਿਸ ਲਈ ਲਫ਼ਜ਼ ਜਲੂਸ ਵੀ ਇਸਤੇਮਾਲ ਹੁੰਦਾ ਹੈ, ਉਹ ਕੱਢਿਆ ਗਿਆ ਔਰ ਉਹ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਔਰ ਉਹ ਸਾਰਾ ਹੀ ਜਿਹੜਾ ਪੰਜਾਬ ਦਾ ਉਹ ਹਿੱਸਾ ਉਸ ਚੋਂ ਗੁਜ਼ਰ ਕੇ ਹਰਿਆਣੇ ਚੋਂ ਹੋ ਕੇ ਦਿੱਲੀ ਪਹੁੰਚਿਆ। ਔਰ ਇਸ ਦਾ ਦਿੱਲੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਜਿਹਨੂੰ ਫਿਰ ਇੰਦਰਾ ਗਾਂਧੀ ਐਡਰੈਸ ਕਰਨ ਆਈ ਔਰ ਬੇਸ਼ੱਕ ਉਹ ਇੱਕ ਟਕਰਾਅ ਦਾ ਵੀ ਕਾਰਨ ਬਣਿਆ, ਕਿਉਂਕਿ ਉਸ ਮੌਕੇ ਦੇ ਉੱਤੇ ਹੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇੰਦਰਾ ਗਾਂਧੀ ਨੂੰ ਵੰਗਾਰਿਆ ਸੀ, ਕਿਉਂਕਿ ਪੰਜਾਬ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਬਦੌਲਤ, ਜਿਹੜੇ ਸੰਤ ਜਰਨੈਲ ਸਿੰਘ ਹੋਰਾਂ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਸਨ, ਐਮਰਜੈਂਸੀ ਦੇ ਦੌਰਾਨ 35 ਤੋਂ ਜ਼ਿਆਦਾ ਨਗਰ ਕੀਰਤਨ ਕੱਢੇ ਗਏ ਸੀ। ਨਗਰ ਕੀਰਤਨ ਅਸਲ ਦੇ ਵਿੱਚ ਇੱਕ ਤਰੀਕਾ ਸੀ ਜਿਹਦੇ ਰਾਹੀਂ, ਕਿਉਂਕਿ ਪੰਜਾਬ ਦੇ ਵਿੱਚ ਵੀ 5 ਤੋਂ ਜ਼ਿਆਦਾ ਬੰਦਿਆਂ ਦੇ ਇਕੱਠੇ ਹੋਣ ਤੇ ਪਾਬੰਦੀ ਸੀ, ਕੋਈ ਐਕਟੀਵਿਟੀ ਨਹੀਂ ਸੀ ਹੋ ਸਕਦੀ, ਪਰ ਉਹਨਾਂ ਨੇ ਕਿਹਾ ਵੀ ਸਾਡੇ ਧਾਰਮਿਕ ਜਲੂਸ ਨੂੰ ਕੌਣ ਰੋਕ ਸਕਦਾ। ਪਰ ਮਕਸਦ ਲੋਕਾਂ ਚੋਂ ਐਮਰਜੈਂਸੀ ਦੇ ਡਰ ਨੂੰ ਦੂਰ ਕਰਨਾ ਸੀ ਔਰ ਦੂਸਰੇ ਪਾਸੇ ਅਕਾਲੀਆਂ ਨੇ ਮੋਰਚਾ ਲਾਇਆ ਹੋਇਆ ਸੀ, ਜਿਹਦੇ 'ਚ 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਲੇਕਿਨ ਇਹ ਇੱਕ ਬੇਸ਼ੱਕ ਇਹ ਪੋਲੀਟੀਕਲ ਟੈਕਟਿਕ ਸੀ ਗਿਆਨੀ ਜ਼ੈਲ ਸਿੰਘ ਦਾ, ਸਿੱਖਾਂ ਨੂੰ ਖੁਸ਼ ਕਰਨ ਦਾ ਵੀ, ਲੇਕਿਨ ਉਹਦੇ ਨਾਲ ਇੱਕ ਪਿਰਤ ਜ਼ਰੂਰ ਪਈ ਕਿ ਇਹ ਜਿਨ੍ਹਾਂ ਰਸਤਿਆਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਗਏ, ਉਹ ਜਿਨ੍ਹਾਂ ਨੂੰ ਨਹੀਂ ਵੀ ਇਤਿਹਾਸ ਦਾ ਪਤਾ ਸੀ, ਉਹਨਾਂ ਦਾ ਜੁੜਾਵ ਉਸ ਦੇ ਨਾਲ ਹੋਇਆ। ਫਿਰ ਉਸ ਨੇ ਇਸੇ ਲਾਈਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਉਹ ਸਥਾਪਿਤ ਕੀਤਾ। ਸੜਕਾਂ ਤਾਂ ਬਣੀਆਂ ਹੋਈਆਂ ਸੀ, ਕੁਝ ਨਹੀਂ ਸੀ ਬਣੀਆਂ, ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲੇ, ਜਿੱਥੋਂ ਹੁੰਦਿਆਂ ਉਹ ਦਮਦਮਾ ਸਾਹਿਬ ਔਰ ਫਿਰ ਦੱਖਣ ਵੱਲ ਗਏ, ਪੰਜਾਬ ਦੀ ਹਦੂਦ ਦੇ ਵਿੱਚ ਨਾ ਸਿਰਫ ਇੱਕ ਚੰਗੇ ਅੰਦਾਜ਼ ਦੇ ਵਿੱਚ ਸੜਕਾਂ ਬਣਾਈਆਂ ਗਈਆਂ, ਪਰ ਹਰ ਮੁਕਾਮ ਦੇ ਉੱਤੇ ਜਿੱਥੇ ਗੁਰੂ ਸਾਹਿਬ ਰੁਕੇ, ਇਤਿਹਾਸਕ ਗੁਰਦੁਆਰਾ ਸੀ, ਵੱਡੀਆਂ ਪੱਥਰ ਦੀਆਂ ਬੁਰਜੀਆਂ ਲਾਈਆਂ ਗਈਆਂ, ਜਿਨ੍ਹਾਂ ਦੇ ਉੱਤੇ ਇਤਿਹਾਸ ਲਿਖਿਆ ਗਿਆ ਕਿ ਇੱਥੇ ਕੀ ਵਾਪਰਿਆ, ਔਰ ਉਹਦਾ ਨਾਂ ਉਸ ਸੜਕ ਦਾ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ। ਬੇਸ਼ੱਕ ਅੱਜ ਮੈਂ ਪਿਛਲੇ ਦਿਨਾਂ 'ਚ ਖਬਰ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਬੁਰਜੀਆਂ ਉੱਡੀਆਂ ਹੋਈਆਂ ਨੇ, ਕਿਸੇ ਤੇ ਇਬਾਰਤ ਉੱਡੀ ਹੋਈ ਹੈ,
ਸੜਕਾਂ ਦਾ ਵੀ ਹਾਲ ਮਾੜਾ ਹੈ। ਬਿਲਕੁਲ। ਲੇਕਿਨ ਇਸ ਸਾਰੇ ਨੇ ਇਹ ਜਿਹੜਾ ਜਦੋਂ ਅਸੀਂ ਇਸ ਸਫ਼ਰ ਨੂੰ ਜਿਹੜਾ ਸੱਚਮੁੱਚ ਸੱਚ ਹੱਕ ਇਨਸਾਫ ਦੇ ਰਸਤੇ ਦਾ ਸਫ਼ਰ ਹੈ, ਮੈਂ ਤਾਂ ਇਹਨੂੰ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਕਹਾਂਗਾ, ਔਰ ਫਿਰ ਈਵਨ ਦਮਦਮਾ ਸਾਹਿਬ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਤੱਕ। ਬੇਸ਼ੱਕ ਉਸ ਤੋਂ ਪਹਿਲਾਂ ਗੁਰੂ ਸਾਹਿਬ ਆਗਰੇ ਵੀ ਆਉਂਦੇ ਨੇ, ਦਿੱਲੀ ਵੀ ਆਉਂਦੇ ਨੇ। ਜੇ ਅਸੀਂ ਉਸ ਸਾਰੇ ਨੂੰ ਦੇਖੀਏ ਤੇ ਫਿਰ ਇਹ ਗੱਲ ਦੀ ਸਮਝ ਆਏਗੀ ਕਿ ਇਤਿਹਾਸ ਜਦੋਂ ਅਸੀਂ ਇਹ ਕਿਹਾ ਕਿ ਵੀ ਇਹਨਾਂ ਦਿਨਾਂ ਨੇ ਚਿਜ਼ਲ ਕੀਤਾ, ਚਿਜ਼ਲ ਤਰਾਸ਼ਿਆ ਜਾਣਾ ਹੁੰਦਾ। ਜਦੋਂ ਕੋਈ ਚੀਜ਼ ਬਣਾਈ ਹੁੰਦੀ ਹੈ, ਇੱਕ ਫਿਰ ਤਰਾਸ਼ੀ ਜਾਂਦੀ ਹੈ, ਉਹਦੇ 'ਚ ਜਿਹੜੀ ਖੂਬਸੂਰਤੀ ਆਉਂਦੀ ਹੈ, ਉਸ ਦੇ ਵਿੱਚ ਜਿਹੜਾ ਉਸ ਦਾ ਹੁਸਨ ਕਿਸੇ ਚੀਜ਼ ਦਾ ਉਹਦੀ ਚਿਜ਼ਲਿੰਗ ਦੇ ਨਾਲ ਨਿਕਲਦਾ ਹੈ। ਔਰ ਚਿਜ਼ਲਿੰਗ ਬੜੀ ਫਾਈਨ ਪ੍ਰੋਸੈਸ ਵੀ ਹੁੰਦੀ ਹੈ, ਪੇਨਫੁਲ ਹੁੰਦੀ ਹੈ, ਲੇਕਿਨ ਉਸ 'ਚੋਂ ਹੀ ਨੈਣ ਨਕਸ਼ ਤਰਾਸ਼ੇ ਜਾਂਦੇ ਨੇ। ਜਦੋਂ ਵੀ ਕੋਈ ਸੰਗ ਤਰਾਸ਼ ਜਿਹੜਾ ਪੱਥਰ ਦੀ ਮੂਰਤੀ ਬਣਾਉਣ ਵਾਲਾ ਹੈ ਉਹ ਕਰਦਾ ਹੈ, ਉਹ ਪਹਿਲਾਂ ਉਸ ਪੱਥਰ ਨੂੰ ਮੁੱਖ ਤੌਰ ਦੇ ਉੱਤੇ ਘੜਦਾ ਹੈ, ਲੇਕਿਨ ਫਿਰ ਉਸ ਦੀ ਚਿਜ਼ਲਿੰਗ ਹੁੰਦੀ ਹੈ। ਬੇਸ਼ੱਕ ਸਿੱਖੀ ਥਾਟ ਦੀ ਬਿਗਨਿੰਗ ਜਦੋਂ ਅਸੀਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੇ ਨਾਲ ਹੁੰਦੀ ਹੈ। ਗੁਰੂ ਨਾਨਕ ਸਾਹਿਬ ਉਹ ਸਿਧਾਂਤ ਦਿੰਦੇ ਨੇ ਜਿਹੜੇ ਹਮੇਸ਼ਾ ਹੀ ਰਹਿਣ ਵਾਲੇ ਨੇ। ਜਦੋਂ ਅਸੀਂ ਟਿਲ ਐਟਰਨਿਟੀ ਕਹਿੰਦੇ ਹਾਂ, ਕਿਉਂਕਿ ਵਾਹਿਗੁਰੂ ਹੀ ਐਟਰਨਲ ਹੈ, ਹੋਰ ਉਹ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਉਹ ਵਾਹਿਗੁਰੂ ਐਟਰਨਲ ਹੈ। ਔਰ ਜਿਹੜੇ ਸਿਧਾਂਤ ਗੁਰੂ ਸਾਹਿਬ ਨੇ ਲੇ ਡਾਊਨ ਕੀਤੇ, ਜਿਨ੍ਹਾਂ ਦੇ ਉੱਤੇ ਸਿੱਖੀ ਦੀ ਜਿਹੜੀ ਹੈ ਮਹਿਲ ਉਸਾਰਿਆ ਜਾਣਾ ਸੀ, ਉਹਦੀ ਨੀਂਹ ਹੀ ਪਹਿਲਾਂ ਹੀ ਅਬ ਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਕਿਉਂਕਿ ਸਿੱਖੀ ਦੇ ਸਿਧਾਂਤ ਵਾਹਿਗੁਰੂ ਦੀ ਰਜ਼ਾ ਦੇ ਅੰਦਰ ਜੋ ਵਾਹਿਗੁਰੂ ਦਾ ਸੰਕਲਪ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਜਦੋਂ ਅਸੀਂ ਇਹ ਕਹਿੰਦੇ ਹਾਂ, ਇਹ ਮੁੱਢਲਾ ਜਿਹੜਾ ਮੁੱਢਲਾ ਸੰਕਲਪ ਹੈ ਸਾਡੀ ਇਨਸਾਨੀ ਰੇਸ ਦਾ, ਕਿ ਸਾਨੂੰ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ, ਅਸੀਂ ਸਾਰੇ ਹੀ ਇੱਕੋ ਜਿਹੇ ਹਾਂ। ਔਰ ਇਸੇ ਹੀ ਥਾਟ ਨੂੰ, ਉਸ ਦੇ ਲਈ ਕਿਰਤ ਦਾ ਸਿਧਾਂਤ, ਉਸ ਦੇ ਲਈ ਨਿਮਾਣੇ ਨਿਤਾਣੇ ਨਾਲ ਖਲੋਣ ਦੀ ਗੱਲ, ਇਸ ਸਿਧਾਂਤ ਦੇ ਅੰਦਰ ਸੇਵਾ ਦੀ ਗੱਲ, ਖਾਲਕ ਖਲਕ ਮੈਂ ਖਾਲਕ, ਇਸ ਸਬਕ ਨੂੰ ਦ੍ਰਿੜਾਉਣ ਦੀ ਗੱਲ, ਤੇ ਸੱਚ ਦੀ ਗੱਲ ਕਹਿਣ ਦੀ ਹਿੰਮਤ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਦੇ ਵਿੱਚ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਔਰ ਇਸ ਰਸਤੇ ਦੇ ਵਿੱਚ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਰਸਤੇ ਦੇ ਉੱਤੇ ਚੱਲਦੇ ਆ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਇਸ ਵਿਚਾਰ ਦੇ ਵਿੱਚ, ਇਸ ਥਾਟ ਦੇ ਵਿੱਚ ਨਾਨਕ ਭੰਡੈ ਬਾਹਰਾ, ਇੱਕੋ ਸੱਚਾ ਸੋਈ, ਕਿ ਔਰਤ ਦਾ ਰੁਤਬਾ ਨੈਕਸਟ ਟੂ ਗੋਡ। ਹੁਣ ਇਹ ਸਾਰੀਆਂ ਹੀ ਵੈਲਿਊਜ਼, ਔਰ ਜਦੋਂ ਅਸੀਂ ਅੱਜ ਦੇ ਸਮੇਂ 'ਚ ਮੀਰੀ ਪੀਰੀ ਜਾਂ ਸੰਤ ਸਿਪਾਹੀ ਦੀ ਗੱਲ ਕਰਦੇ ਤੇ ਫਿਰ ਉਹੀ ਰਾਜਯੋਗ ਦਾ ਕਾਨਸੈਪਟ ਵੀ ਗੁਰੂ ਨਾਨਕ ਸਾਹਿਬ ਨੇ ਦਿੱਤਾ, ਜਿਸ ਦਾ ਮੁੱਢਲਾ ਆਧਾਰ ਹੀ ਇਹ ਸੀ ਕਿ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਸ ਦੁਨੀਆ ਦੇ ਵਿੱਚ ਵੀ ਰਹਿਣਾ, ਆਪਣੇ ਪਰਿਵਾਰਕ ਸਮਾਜਿਕ ਆਰਥਿਕ ਫਰਜ਼ਾਂ ਤੋਂ ਵੀ ਭਗੌੜਾ ਨਹੀਂ ਹੋਣਾ, ਪਰ ਇਸ ਦੁਨੀਆ ਦੇ ਵਿੱਚ ਰਹਿੰਦੇ ਆ ਇਸ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਆ ਇਵੇਂ ਹੀ ਰਹਿਣਾ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਹੁਣ ਇਹ 10 ਜਾਮਿਆਂ ਦੇ ਅੰਦਰ ਇਸ ਸਬਕ ਨੂੰ ਗੁਰੂ ਨਾਨਕ ਸਾਹਿਬ ਦੀ ਅੱਗੋਂ ਜੋਤ ਗੁਰੂ ਨਾਨਕ ਆਪ ਭਾਈ ਲਹਿਣਾ ਜੀ ਵਿੱਚ ਟਿਕੇ, ਗੁਰੂ ਅੰਗਦ ਹੋਏ, ਗੁਰੂ ਅੰਗਦ ਦੀ ਨਾਨਕ ਜੋਤ ਗੁਰੂ ਅਮਰਦਾਸ 'ਚ ਟਿਕੀ, ਗੁਰੂ ਅਮਰਦਾਸ ਹੋਏ। ਔਰ ਉਹ ਸਾਰੀਆਂ ਜਿਹੜਾ ਇੱਕ ਹਿਊਮਨ ਸੁਸਾਇਟੀ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ, ਇੱਕ ਨੇਸ਼ਨ ਤੱਕ ਗੁਰੂ ਨਾਨਕ ਸਾਹਿਬ ਨੇ ਉਸ ਧਰਮ ਦੀ ਨੀਂਹ ਰੱਖੀ, ਜਿਹੜਾ ਧਰਮ ਦਾ ਮਤਲਬ ਧਾਰਨ ਕਰਨਾ ਹੁੰਦਾ ਹੈ, ਰਾਈਟੀਅਸਨੈਸ ਦੀ। ਲੇਕਿਨ ਕਿਵੇਂ ਉਸ ਧਰਮ ਨੂੰ ਮੰਨਣ ਵਾਲਿਆਂ ਨੂੰ ਫਿਰ 10ਵੇਂ ਪਾਤਸ਼ਾਹ ਨੇ ਔਰ ਉਸ ਸਮੇਂ ਤੱਕ ਪਹੁੰਚਦੇ ਆ, ਇਹ ਇੱਕ ਕੌਮ ਦੇ ਰੂਪ ਵਿੱਚ ਘੜੀ ਗਈ। ਹਾਲਾਂਕਿ ਕੌਮ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪਹਿਲੇ 9 ਗੁਰੂ ਸਾਹਿਬਾਨ ਨੇ
ਇੱਕ ਸੈਂਟਰ ਕਾਇਮ ਕੀਤਾ ਗੁਰੂ ਅਮਰਦਾਸ ਜੀ ਨੇ। ਗੋਇੰਦਵਾਲ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਆਪਣੀ ਸਕ੍ਰਿਪਟ ਦਿੱਤੀ ਔਰ ਬਾਣੀ ਦੇ ਰਾਹੀਂ ਜਿਹੜਾ ਉਸ ਦਾ ਸਪਿਰਿਚੁਅਲ ਵਿਰਸਾ ਤਿਆਰ ਹੁੰਦਾ ਰਿਹਾ। ਔਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਥਾਪਿਤ ਕਰਕੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਤੋਂ ਖਹਿੜਾ ਛਡਾਇਆ ਕਿ ਭਾਈ ਬਿਆਸਾ ਵੀ ਉਨਾ ਹੀ ਪਾਇਸ ਹੈ। ਉਹ 84 ਪੌੜੀਆਂ ਵਾਲਾ ਖੂਹ ਬਿਆਸਾ ਦੇ ਦਰਿਆ ਦੇ ਕੰਢੇ ਉਸ ਪਾਣੀ ਦੇ ਨਾਲ ਹੀ ਉਸ ਦਾ ਸੰਬੰਧ ਜਾ ਕੇ ਜੁੜਦਾ ਹੈ। ਔਰ ਫਿਰ ਪੰਜਵੇਂ ਪਾਤਸ਼ਾਹ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਆਪਣੀ ਹੋਂਦ ਉਹ ਪੋਥੀ ਪਰਮੇਸ਼ਰ ਕਾ ਥਾਨ ਔਰ ਫਿਰ ਉਸ ਨੂੰ ਸਥਾਪਿਤ ਕਰਨ ਲਈ ਉਹ ਹਰਮੰਦਰ ਜਿਹੜਾ ਜੈ ਦਰ ਕਬੀਰ ਜੈ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਔਰ ਫਿਰ ਅਕਾਲ ਤਖਤ ਦੇ ਰੂਪ 'ਚ 6ਵੇਂ ਪਾਤਸ਼ਾਹ ਵੱਲੋਂ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਜਿਸ ਨੇ ਮੀਰੀ ਪੀਰੀ ਦੇ ਕਾਨਸੈਪਟ ਨੂੰ ਜਿਹੜਾ ਥਾਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਉਸ ਨੂੰ ਜਿਹੜਾ ਉਹ ਇੰਪਲੀਮੈਂਟ ਕੀਤਾ, ਸੰਸਥਾ ਦਾ ਰੂਪ ਦਿੱਤਾ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਰਾਜ ਤੇ ਜੋਗ ਦਾ ਕਾਨਸੈਪਟ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਹਿਤ ਸੀ ਉਸ ਨੂੰ ਸੱਚਮੁੱਚ ਇੱਕ ਕੌਮ ਦੇ ਰੂਪ ਦੇ ਵਿੱਚ ਕਨਵਰਟ ਕਰਨ ਵੱਲ ਤੋਰਿਆ। ਔਰ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਨਾ ਦੇ ਨਾਲ 80,000 ਦੇ ਇਕੱਠ ਚੋਂ 5 ਪਿਆਰਿਆਂ ਦੀ ਚੋਣ, ਗਾਤਰੇ ਕਿਰਪਾਨ, 5 ਕਕਾਰੀ ਰੂਪ ਔਰ ਉਸ ਦੇ ਜ਼ਿੰਮੇ ਉਹੀ ਫਰਜ਼ ਜੋ ਗੁਰੂ ਨਾਨਕ ਸਾਹਿਬ ਨੇ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਤ ਸੀ ਤੇ ਇੱਥੇ इन गरीब सिखन को देऊं पातशाही ये याद करे हमरी गुरियाई। जे एक पासे ਉਹ ਨਿਮਾਣੇ ਨਿਤਾਣੇ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾ ਕੇ ਸਮਾਜ ਚੋਂ ਕੱਢਿਆ ਹੋਇਆ ਸੀ ਤੇ ਇੱਥੇ ਉਹ ਰੰਗਰੇਟੇ ਗੁਰੂ ਕੇ ਬੇਟੇ ਹੀ ਨਹੀਂ ਬਣਦੇ, ਇੱਥੇ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਗਲ ਨਾਲ ਵੀ ਲਾਉਂਦੇ ਨੇ ਔਰ ਇਹ ਵੀ ਫਰਮਾਉਂਦੇ ਨੇ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹੋ। ਇੱਕ ਪਾਸੇ ਗੁਰੂ ਨਾਨਕ ਸਾਹਿਬ ਆਪਣੀਆਂ ਅੱਖਾਂ ਨਾਲ ਦੇਖਦੇ ਨੇ ਜਦੋਂ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਕਿ ਕਿਵੇਂ ਸਕਤਾ ਸੀਹੋ ਮਾਰੇ ਪੈ ਵੱਗੇ ਖਸਮੈ ਸਾਪ ਰਸੋਏ ਕਿ ਕਿਵੇਂ ਇੱਕ ਤਾਕਤ ਜਿਹੜੀ ਹੈ ਉਹ ਹੈਲਪਲੈਸ ਲੋਕਾਂ ਦੇ ਉੱਤੇ ਜਿਵੇਂ ਸ਼ੇਰ ਜਿਹੜਾ ਉਹ ਭੇਡਾਂ ਦੇ ਉੱਤੇ ਆਮ ਵੱਗ ਦੇ ਉੱਤੇ ਝਪਟਦਾ ਇਵੇਂ ਜਨਤਾ ਦੇ ਉੱਤੇ ਜ਼ੁਲਮ ਕਰ ਰਹੇ ਨੇ, ਜਾਏ ਜਗਾਏ ਨੇ ਬੈਠੇ ਸੁੱਤੇ ਕਿ ਉਹਨਾਂ ਦਾ ਔਰ ਉਹ ਹਾਲਾਤ ਬਣਾ ਦਿੰਦੇ ਨੇ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਬਿਹਾਣੀ ਕਿ ਜਿਨ੍ਹਾਂ ਦੇ ਸੋਹਣੇ ਘਰੀ ਨਹੀਂ ਪਰਤੇ। ਇਸ ਕਿਸਮ ਦਾ ਜ਼ੁਲਮ ਪਰ ਇਹ ਹੁਣ 230 ਵਰਿਆਂ ਦੀ ਘਾਲਣਾ ਤੋਂ ਬਾਅਦ ਉਹ ਕੌਮ ਖਾਲਸਾ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਜਿਹੜੀ ਕਿਸੇ ਦੇ ਉੱਤੇ ਜ਼ੁਲਮ ਹੁੰਦਾ ਸਹਾਰੇਗੀ ਨਹੀਂ, ਦੇਖੇਗੀ ਨਹੀਂ, ਜ਼ਾਲਮ ਨੂੰ ਵੰਗਾਰੇਗੀ ਔਰ ਜ਼ੁਲਮ ਦਾ ਅੰਤ ਕਰਕੇ ਐਸਾ ਰਾਜ ਭਾਗ ਸਿਰਜੇਗੀ ਜਿੱਥੇ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ ਸਾਰੇ ਜਿਹੜੇ ਨੇ ਉਹ ਆਨੰਦ ਮਾਣ ਸਕਣ, ਜੀਵਨ ਨੂੰ ਸੌਖਾ ਬਿਤਾ ਸਕਣ। ਹੁਣ ਇਹ ਮੈਂ ਹਰ ਵਾਰ ਸਿਧਾਂਤਕ ਗੱਲ ਇਸ ਲਈ ਕਰਦਾ ਕਿਉਂਕਿ ਇਸ ਵੇਲੇ ਤੁਸੀਂ ਜਿੰਨੇ ਵੀ ਸਿੱਖੀ ਰਿਲੇਟਡ ਗੁਰਮਤ ਰਿਲੇਟਡ ਪੰਜਾਬ ਦੇ ਚੈਨਲ ਦੇਖੋਗੇ ਇਤਿਹਾਸ ਉਹਦੇ 'ਚ ਦੁਹਰਾਇਆ ਜਾ ਰਿਹਾ ਉਹਦੇ 'ਚ ਬਿਲਕੁਲ ਬੜਾ ਔਰ ਹੁਣ ਤਾਂ ਹਰ ਇੱਕ ਦੇ ਕੋਲ ਇੱਕ ਆਪਣਾ ਅੰਦਾਜ਼ ਹੈ ਪ੍ਰਚਾਰਕਾਂ ਦੇ ਕੋਲ ਜਿੱਥੇ ਕੁਛ ਨਹੀਂ ਵੀ ਇਤਿਹਾਸਕ ਸੋਰਸ ਹੈ ਉਹਦੇ 'ਚੋਂ ਵੀ ਕੋਈ ਨਾ ਕੋਈ ਉਹ ਕਹਾਣੀ ਕੱਢ ਕੇ ਉਸ ਨੂੰ ਇੱਕ ਵੱਡੀ ਐਮੋਸ਼ਨ ਦੇ ਵਿੱਚ ਕਨਵਰਟ ਕੀਤਾ। ਕੋਈ ਨਾ ਉਹਦੇ 'ਚ ਹਰਜ਼ ਜਾਂ ਨੁਕਸਾਨ ਨਹੀਂ ਹੈ ਪਰ ਮੇਰਾ ਧਿਆਨ ਉੱਥੋਂ ਦੇ ਜਿਨ੍ਹਾਂ ਨੂੰ ਵੀ ਮੈਂ ਇਹਨਾਂ ਦਿਨਾਂ ਦੇ ਵਿੱਚ ਦੇਖਦਾ ਸੁਣਦਾ ਮੈਂ ਇਹ ਦੇਖ ਰਿਹਾ ਹੁੰਦਾ ਕਿ ਵੀ ਇਹ ਜੋ ਉਦੋਂ ਦੀ ਗੱਲ ਕਰ ਰਹੇ ਨੇ ਬਿਲਕੁਲ ਇਤਿਹਾਸ ਸਾਡੇ ਸਾਹਮਣੇ ਹੋਣਾ ਬੜਾ ਜ਼ਰੂਰੀ ਹੈ ਪਰ ਅੱਜ ਵੀ ਉਹੀ ਪੰਜਾਬ ਹੈ ਉਸ ਕਿਸਮ ਦੇ ਹੀ ਦਿੱਲੀ ਦੇ ਹਾਕਮ ਨੇ। ਅੱਜ ਜੇ ਉਦੋਂ ਅਸੀਂ ਸਾਹਿਬਜ਼ਾਦਿਆਂ ਦੀ ਸਫਰਿੰਗ ਦੇ ਲਈ ਅਥਰੂ ਵਗਾਉਂਦੇ ਹੈ ਹਜ਼ਾਰਾਂ ਸਿੱਖ ਗੁਰੂ 10ਵੇਂ ਪਾਤਸ਼ਾਹ ਦੇ ਨਾਲ 5000 ਸਿੱਖ ਅਨੰਦਪੁਰ ਦੇ ਕਿਲੇ 'ਚ ਹੋਣਗੇ ਸਰਸਾ ਦੇ ਕੰਢੇ ਜਾਂ ਚਮਕੌਰ ਤੱਕ ਪਹੁੰਚਦੇ ਆ 2000 ਜਿਹੜੇ ਹੋਣਗੇ ਉਹ ਸ਼ਹੀਦ ਹੋਏ ਹੋਣਗੇ ਪਰ ਇਹ ਸਾਰੇ ਉਸ ਦੌਰ ਨੂੰ ਜਿਹਨੂੰ ਕਿ ਅਸੀਂ ਜਿਹਨੇ ਸੱਚਮੁੱਚ ਟਿਲ ਐਟਰਨਿਟੀ ਖਾਲਸੇ ਦੀਆਂ ਵੈਲਿਊਜ਼ ਨੂੰ ਚਿਜ਼ਲ ਕੀਤਾ ਪਰ ਅੱਜ ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ ਇਹਨਾਂ 38 ਵਰਿਆਂ 'ਚ ਵਾਪਰਿਆ ਕੋਈ 500 ਸਾਲ ਪਹਿਲਾਂ ਨਹੀਂ ਵਾਪਰਿਆ ਹੈ 38 ਵਰਿਆਂ 'ਚ
ਜਿੱਥੇ ਇੱਕ ਤੋਂ ਬਾਅਦ ਇੱਕ ਨਸਲ ਜਿਹੜੀ ਹੈ ਉਹ ਮਾਰ ਮੁਕਾਈ ਗਈ ਹੈ। ਔਰ ਇਸ ਸਭ ਦੇ ਔਰ ਅੱਜ ਵੀ ਉਹੀ ਹਕੂਮਤ ਹੈ, ਉਸ ਕਿਸਮ ਦਾ ਹੀ ਸਿਸਟਮ ਹੈ। ਉਵੇਂ ਹੀ ਕਿਤੇ ਸਿੱਖ ਜ਼ੀਰਾ ਫੈਕਟਰੀ ਦੇ ਬਾਹਰ, ਸ਼ਰਾਬ ਦੀ ਫੈਕਟਰੀ ਦੇ ਬਾਹਰ ਡਾਂਗਾ ਖਾ ਰਹੇ ਨੇ ਕਿ ਭਾਈ ਇਹਨੂੰ ਬੰਦ ਕਰੋ ਕਿਉਂਕਿ 25 ਪਿੰਡਾਂ ਦੇ ਲੋਕ ਕੈਂਸਰ ਨਾਲ ਸਫਰ ਕਰ ਰਹੇ ਨੇ। ਕਿਸ ਕਿਸਮ ਦਾ ਇੱਕ ਜੈਨੋਸਾਈਡ ਕਰਨ ਦਾ ਢੰਗ ਲੱਭਿਆ। ਇੱਕ ਪਾਸਾ ਅਸੀਂ ਦੇਖਦੇ ਹਾਂ ਕਿ 7 ਤਰੀਕ ਤੋਂ ਮੂਵਮੈਂਟ ਸ਼ੁਰੂ ਹੋ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ, ਕਿ ਭਾਈ 25-25 ਸਾਲ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੱਖ। ਹੁਣ ਸਾਨੂੰ ਹਰ ਉਹ ਪਲ ਦੁੱਖ ਦਿੰਦਾ ਇਹਨਾਂ ਦਿਨਾਂ 'ਚ। ਅਸੀਂ ਦੇਖਦੇ ਹਾਂ ਕਿ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਕਿਵੇਂ ਗੰਗੂ ਜਿਹੜਾ ਆਪਣੇ ਘਰੋਂ ਜਿਹੜਾ ਉਹਨਾਂ ਨੂੰ ਫੜਵਾਉਂਦਾ ਹੈ, ਮੋਰਿੰਡੇ ਪਹੁੰਚਦੇ ਨੇ। ਹੁਣ ਉਹ ਮੋਰਿੰਡੇ ਦਾ ਉਹ ਥਾਣਾ ਵੀ ਗੁਰਦੁਆਰੇ ਦੇ ਵਿੱਚ ਕਨਵਰਟ ਹੈ, ਕੋਤਵਾਲੀ, ਜਿੱਥੇ ਸਾਹਿਬਜ਼ਾਦਿਆਂ ਨੂੰ 2 ਰਾਤਾਂ ਰੱਖਿਆ ਗਿਆ, 1 ਰਾਤ ਜਾਂ 2 ਰਾਤਾਂ ਵੇਰੀ ਕਰ ਉੱਥੋਂ ਸਰਹੰਦ ਲਿਆਂਦਾ ਗਿਆ। ਹੁਣ ਉਹਦੇ ਬਾਹਰ ਜਾ ਕੇ ਅਸੀਂ ਵੈਰਾਗ ਦੇ ਵਿੱਚ ਉਵੇਂ ਹੀ 3 ਸਦੀਆਂ ਪਹਿਲਾਂ ਦੇ ਉਸ ਦੁੱਖ ਨੂੰ ਯਾਦ ਕਰਦੇ ਹਾਂ। ਪਰ ਸਾਨੂੰ ਉਹੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿੱਥੇ 25-25 ਸਾਲ ਤੋਂ ਬੰਦ ਨੇ, ਇਹ ਕੋਈ ਕਾਲ ਨਹੀਂ ਹੁੰਦੀ ਕਿ ਭਾਈ ਚਲੋ ਇੱਧਰ ਨੂੰ ਚੱਲੀਏ, ਜੇਲ੍ਹ ਦੇ ਬਾਹਰ ਜਾ ਕੇ ਬੈਠੀਏ ਜਿੱਥੇ ਦਸ਼ਮੇਸ਼ ਦੇ ਦੁਲਾਰੇ 25-25 ਸਾਲ ਤੋਂ ਡੱਕੇ ਹੋਏ ਨੇ, ਇਹਨਾਂ ਨੂੰ ਅਸੀਂ ਛੁਡਾ ਕੇ ਲਿਆਉਣਾ। 1-2 ਲੱਖ ਸਿੱਖ ਮਾਰਚ ਕਰਕੇ ਤਿਹਾੜ ਦੇ ਬਾਹਰ ਨਹੀਂ ਖਲੋ ਸਕਦਾ ਜਾ ਕੇ ਕਿ ਅਸੀਂ ਜਥੇਦਾਰ ਹਵਾਰੇ ਨੂੰ ਲੈ ਕੇ ਜਾਣਾ, ਨਹੀਂ ਤਾਂ ਸਾਨੂੰ ਵੀ ਜੇਲ੍ਹ ਦੇ ਅੰਦਰ ਡੱਕੋ। ਸੋ ਮੈਂ ਬਹੁਤ ਵਾਰ ਇਹ ਦੇਖਦਾ ਕਿ ਵੀ ਇਹ ਜਿਹੜਾ ਪ੍ਰੈਜ਼ੈਂਟ ਨਾਲੋਂ ਦੌੜਨਾ, ਔਰ ਇਸ ਲਈ ਜਦੋਂ ਅਸੀਂ ਅੱਜ ਦੇ ਹਾਲਾਤ ਦੇਖ ਰਹੇ ਹਾਂ ਫਿਰ ਸਾਨੂੰ ਉਹ ਵਾਕਿਆ ਵੀ ਨਜ਼ਰ ਆਉਂਦੇ ਨੇ ਕਿ ਭਾਈ ਕਿਉਂ ਕੋਈ ਉਸ ਪੀਰੀਅਡ 'ਚ ਵੀ ਲੋਕ ਕਿਵੇਂ ਡਰ ਦੇ ਵਿੱਚ ਜਿਉਂਦੇ ਸੀ ਕਿ ਸ਼ਹੀਦੀਆਂ ਵੀ ਹੋ ਰਹੀਆਂ ਨੇ, ਵੰਗਾਰਨ ਵਾਲੇ ਵੀ ਨੇ, ਲੇਕਿਨ ਇਹ ਨਹੀਂ ਹੈ ਕਿ ਲੋਕਾਂ ਦੇ ਹਜੂਮ ਬਾਹਰ ਨਿਕਲ ਆਏ। ਅਸੀਂ ਦੇਖਦੇ ਹਾਂ ਭਾਈ ਜੈਤਾ ਜੀ ਕਿਵੇਂ ਜਿਹੜਾ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ 10ਵੇਂ ਪਾਤਸ਼ਾਹ ਦਾ ਸੀਸ ਲੈ ਕੇ ਆਉਂਦੇ ਨੇ। ਉਹ ਪੂਰਾ ਇੱਕ ਹੈ ਕਿ ਕਿਵੇਂ ਰਾਤ ਦਿਨ ਵੇਲੇ ਉਹ ਲੁਕ ਜਾਂਦੇ ਨੇ ਝਾੜਾਂ ਦੇ ਵਿੱਚ। ਉਹ ਕੋਈ ਹਾਈਵੇ GT ਰੋਡ ਦੇ ਉੱਤੇ ਕੋਈ ਵਹੀਕਲ ਚਲਾ ਕੇ ਨਹੀਂ ਲਿਆਏ ਹੈ, ਪੈਦਲ ਤੁਰਦੇ ਨੇ, ਔਰ ਕਿਵੇਂ ਲੁਕ ਛਿਪ ਕੇ ਉਹਨਾਂ ਦਾ ਆਣਾ ਹੁੰਦਾ ਹੈ। ਹਾਲਾਂਕਿ ਉਸ ਜ਼ਮਾਨੇ 'ਚ ਵੀ ਜਿਹੜਾ ਉਹ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਵੰਗਾਰਿਆ ਗੁਰੂ ਤੇਗ ਬਹਾਦਰ ਸਾਹਿਬ ਨੇ, ਉਸ ਧਰਤੀ ਦੇ ਲੋਕਾਂ ਲਈ ਉਹਨਾਂ ਨੇ ਸ਼ਹਾਦਤ ਦਿੱਤੀ। ਪਰ ਇਹ ਇੱਕ ਖੌਫ ਹੁੰਦਾ ਹੈ, ਔਰ ਉਸ ਖੌਫ ਦੇ ਵਿੱਚ ਉਹ ਵੀ ਉਸ ਪੀਰੀਅਡ ਦੇ ਜਿਹੜੇ ਹਿੰਦੂ ਨੇ ਜਾਂ ਉਸ ਧਰਤੀ ਦੇ ਲੋਕ ਨੇ, ਉਹ ਬਹਾਦਰੀ ਦੇ ਵਾਕਿਆ ਰਾਮਚੰਦਰ ਜੀ ਦੇ ਸੁਣਾਉਂਦੇ ਹੋਣਗੇ, ਕਸ਼ਤਰੀਆਂ ਦੇ ਸੁਣਾਉਂਦੇ ਹੋਣਗੇ, ਹਰੀਸ਼ ਚੰਦਰ ਦੀ ਇਮਾਨਦਾਰੀ ਸੁਣੋ ਜਿਵੇਂ ਹੁਣ ਜਗਰਾਤਿਆਂ 'ਚ ਸੁਣਾਉਂਦੇ ਨੇ। ਲੇਕਿਨ ਜੋ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ, ਜੋ ਉਹਨਾਂ ਦੇ ਹਾਕਮ ਉਸ ਵੇਲੇ ਦੇ ਕਰ ਰਹੇ ਸੀ, ਉੱਥੇ ਉਹਨਾਂ ਦੀਆਂ ਜੀਭਾਂ ਸਿੱਤੀਆਂ ਜਾਂਦੀਆਂ ਸੀ। ਸੋ ਅੱਜ ਵੀ ਇਹ ਵਰਤਾਰਾ ਸਾਨੂੰ ਦੇਖਣ ਦੇ ਵਿੱਚ ਆਉਂਦਾ ਹੈ ਕਿ ਵੀ ਜਿਹੜਾ ਚੈਲੰਜ ਹੈ ਤੁਹਾਡੇ ਸਾਹਮਣੇ, ਉਹਨੂੰ ਤੁਸੀਂ ਨਾ ਕਬੂਲਣ ਨੂੰ ਤਿਆਰ ਹੋ, ਨਾ ਉਹਦੇ ਸਾਹਮਣੇ ਜਿਹੜਾ ਜ਼ਾਲਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਵੰਗਾਰਨ ਲਈ ਤਿਆਰ ਹੋ। ਲੇਕਿਨ ਫਿਰ ਵੀ ਸਾਡੇ ਲਈ ਜਦੋਂ ਇਹ ਦਿਨ ਆਉਂਦੇ ਨੇ ਤੇ ਅਸੀਂ ਜ਼ਰੂਰ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਸ ਹਫ਼ਤੇ ਨੇ ਕਿਵੇਂ ਭਵਿੱਖ ਦਾ ਇਤਿਹਾਸ ਲਿਖਿਆ, ਕਿਉਂਕਿ ਜਿਵੇਂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜੇ ਸਰਸਾ ਦਾ ਕੰਢਾ ਨਾ ਹੁੰਦਾ ਤੇ ਸਾਨੂੰ ਇਹ ਯਾਦ ਦਹਾਨੀ ਨਹੀਂ ਸੀ ਹੋਣੀ ਕਿ 4 ਚਫੇਰੇ ਅੱਗ ਵਰ ਰਹੀ ਹੋਏ, ਗੋਲੀਆਂ ਚੱਲ ਰਹੀਆਂ ਹੋਣ, ਤੀਰਾਂ ਦੀ ਆਵਾਜ਼, ਔਰ 4 ਚਫੇਰੇ ਲਹੂ ਦੇ ਨਾਲ ਭਿੱਜੀ ਹੋਈ ਉਹ ਧਰਤੀ ਹੋਏ, ਤੇ ਫਿਰ ਵੀ ਜੇ ਅੰਮ੍ਰਿਤ ਵੇਲਾ ਆ ਗਿਆ ਤੇ ਸਰਸਾ ਦੇ ਕੰਢੇ ਆਸਾ ਦੀ ਵਾਰ ਦਾ ਕੀਰਤਨ ਆਪਣੇ ਉਸ ਸਾਜ਼ ਦਾ ਦਿਲ ਰੁਬਾ ਦੇ ਨਾਲ 10ਵੇਂ ਪਾਤਸ਼ਾਹ ਕਰਦੇ ਨੇ। ਬੇਪਰਵਾਹੀ ਹੈ, ਕਿਉਂਕਿ ਇਹ ਯਾਦ ਦਹਾਨੀ ਹੈ ਕਿ ਕਿਸੇ ਹਾਲਤ ਦੇ ਵਿੱਚ ਵੀ ਉਹ ਰੱਬ ਨਹੀਂ ਭੁੱਲਣਾ ਚਾਹੀਦਾ। ਔਰ ਇਹੀ ਨਹੀਂ, ਜਦੋਂ ਅਸੀਂ ਉਸ ਸਾਰੇ ਦੌਰ ਨੂੰ ਦੇਖਦੇ ਹਾਂ ਕਿ ਕਿਵੇਂ 10ਵੇਂ ਪਾਤਸ਼ਾਹ ਚਮਕੌਰ ਦੀ ਗੜੀ, ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਤਾੜੀ ਮਾਰ ਕੇ ਜਕਾਰਾ ਗਜਾ ਕੇ ਉਸ ਸਾਰੇ ਘੇਰੇ 'ਚੋਂ ਨਿਕਲਣਾ ਤੇ ਮਾਛੀਵਾੜੇ ਤੱਕ ਦਾ ਸਫ਼ਰ, ਔਰ ਇੱਕ ਜਿਹੜੀ ਗੁਰੂ ਸਾਹਿਬ ਦੀ ਬਾਣੀ ਜਿਹਨੂੰ ਅਸੀਂ ਖਿਆਲ ਪਾਤਸ਼ਾਹੀ 10ਵੀਂ ਨੂੰ ਦੇ ਨਾਲ ਜਿਸ ਸ਼ਬਦ ਨੂੰ, ਔਰ ਉਹ ਸ਼ਬਦ ਮਾਛੀਵਾੜੇ ਦੀ ਜੂਚ, ਜਿੱਥੇ ਕਿ ਇੱਕ ਟਿੰਡ ਦੇ ਨਾਲ ਗੁਰੂ ਸਾਹਿਬ ਪਹਿਲਾਂ ਪਾਣੀ ਪੀਂਦੇ ਨੇ, ਫਿਰ ਉਸ ਨੂੰ ਹੀ ਸਿਰਹਾਣਾ ਬਣਾ ਕੇ ਜਿਹੜੇ ਉਸ ਮਾਛੀਵਾੜੇ ਦੇ ਜੰਗਲ ਦੇ ਵਿੱਚ ਲੇਟ ਜਾਂਦੇ ਨੇ, ਤੇ ਜਿਹੜੀ ਉਹਨਾਂ ਨੇ ਉਸ ਬੋਲੀ ਦੇ ਵਿੱਚ ਜਿਸ ਨੂੰ ਅਸੀਂ ਖਿਆਲ ਪਾਤਸ਼ਾਹੀ 10ਵੀਂ ਦੇ ਥੱਲੇ
ਪੜ੍ਹਦੇ ਹਾਂ ਤੇ ਫਿਰ ਇਹੀ ਉਹ ਯਾਦ ਦਹਾਨੀ ਹੈ। ਜੇ ਸਰਸਾ ਦੇ ਕੰਢੇ ਆਸਾ ਦੀ ਵਾਰ ਦਾ ਕੀਰਤਨ 10ਵੇਂ ਪਾਤਸ਼ਾਹ ਕਰ ਰਹੇ ਨੇ ਤੇ ਇਸ ਟਿੰਡ ਨੂੰ ਸਰਾਣਾ ਬਣਾ ਕੇ ਜਾਮਾ ਲੀਰੋ ਲੀਰ, ਪੈਰਾਂ 'ਚੋਂ ਖੂਨ, ਔਰ ਉਹ ਸਾਰੇ ਹਾਲਤ ਦੇ ਵਿੱਚ ਹੁੰਦਿਆਂ ਵੀ 10ਵੇਂ ਪਾਤਸ਼ਾਹ ਉਸ ਵਾਹਿਗੁਰੂ ਨੂੰ ਯਾਦ ਕਰਦਿਆਂ ਫਰਮਾ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਪੱਠ ਖੇੜਿਆਂ ਦਾ ਰਹਿਣਾ। ਹੁਣ ਯਾਦ ਉਹੀ ਹੈ, ਮਿੱਤਰ ਪਿਆਰਾ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ। ਹੁਣ ਇਹ ਯਾਰ ਨੂੰ ਐਡਰੈਸ ਹੈ, ਉਸ ਪਿਆਰੇ ਨੂੰ ਐਡਰੈਸ ਹੈ, ਅਕਾਲ ਪੁਰਖ ਨੂੰ ਐਡਰੈਸ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਫਿਰ ਮੁਰੀਦ ਦਾ ਰੁਤਬਾ ਹੈ, ਇੱਕ ਮੁਰੀਦ ਔਰ ਮੁਰਸ਼ਦ ਦਾ ਰਿਸ਼ਤਾ ਹੈ। ਇੱਕ ਮੁਰੀਦ ਔਰ ਉਸ ਅਕਾਲ ਪੁਰਖ ਦੇ ਨਾਲ ਜੁੜੀ ਹੋਏ ਜਿਹੜੇ ਗੁਰੂ ਆਪ ਉਸ ਅਕਾਲ ਪੁਰਖ ਦਾ ਰੂਪ ਨੇ, ਉਹ ਵੀ ਇਹ ਮੈਸੇਜ ਸਾਨੂੰ ਦਿੱਤਾ ਗਿਆ ਕਿ ਇਹ ਹਾਲ ਵੀ ਹੋ ਜਾਏ ਕਿ ਜਿਹੜਾ ਜਿਵੇਂ ਉਹਨਾਂ ਨੇ ਜ਼ਫਰਨਾਮੇ ਦੇ ਵਿੱਚ ਜਿਹੜਾ ਜਿਸ ਦੇ 122 ਸ਼ੇਅਰ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਤੇ ਉਹਦੇ 'ਚ ਉਹਨਾਂ ਨੇ ਆਪਣੀ ਉਸ ਹਾਲਤ ਨੂੰ ਵੀ ਬਿਆਨਿਆ ਕਿ ਨਾ ਤਾਜ ਹੈ, ਨਾ ਬਾਜ ਹੈ, ਨਾ ਕੋਈ ਕੁਛ ਹੈ, ਆਲਾ ਦੁਆਲਾ ਕੁਛ ਨਹੀਂ ਹੈ, ਪਰ ਫਿਰ ਵੀ ਮੈਂ ਬਹੁਤ ਸਕੂਨ 'ਚ ਹੈ, ਮੈਂ ਬਹੁਤ ਆਰਾਮ 'ਚ ਹੈ। ਉਹਨੂੰ ਵੰਗਾਰਿਆ ਕਿ ਤੂੰ ਕਾਂ ਹੈ, ਚਲਾਕ ਕਾਂ, ਜਿਸ ਕਾਂ ਨੇ ਆਪਣਾ ਪਿਓ ਆਪਣੇ ਭਰਾਵਾਂ ਦਾ ਖੂਨ ਕੀਤਾ, ਪਰ ਮੈਂ ਉਸ ਰੱਬ ਦਾ ਬੰਦਾ ਹੁਮਾ ਪੰਛੀ ਦੇ ਛਾਂ ਥੱਲੇ। ਹੁਣ ਇਹ ਇਸਲਾਮ, ਕਿਉਂਕਿ ਪਰਸ਼ੀਅਨ 10ਵੇਂ ਪਾਤਸ਼ਾਹ ਨੇ ਇਸਤੇਮਾਲ ਕੀਤੀ ਲਿਖਣ ਲਈ ਫਾਰਸੀ ਦੇ ਵਿੱਚ ਜ਼ਫਰਨਾਮਾ, ਔਰ ਉਹਦੇ 'ਚ ਸਿੰਬੋਲਿਜ਼ਮ ਵੀ, ਉਦਾਹਰਨਾਂ ਵੀ ਉਹ ਚੁਣੀਆਂ ਜਿਹੜੀਆਂ ਕੁਰਾਨੇ ਮਜੀਦ ਜਾਂ ਇਸਲਾਮਿਕ ਪਰੰਪਰਾ ਦਾ ਹਿੱਸਾ ਨੇ। ਹੁਣ ਇਸਲਾਮ ਦੇ ਵਿੱਚ ਹੁਮਾ ਇੱਕ ਬਰਡ ਹੈ, ਜਿਹੜਾ ਰੂਹਾਨੀ ਬਰਡ ਹੈ, ਕਿ ਜਿਹੜਾ ਉਸ ਦੀ ਛਾਂ ਥੱਲੇ ਆ ਜਾਏ ਉਸ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਸੋ ਉਸ ਹਾਲਤ ਦੇ ਵਿੱਚ ਵੀ ਜਾਮਾ ਲੀਰੋ ਲੀਰ, ਕਿੰਨੇ ਦਿਨਾਂ ਦੀ ਭੁੱਖ ਪਿਆਸ, ਆਪਣੇ ਪੁੱਤਰ ਕੁਰਬਾਨ, ਮਾਤਾ ਕੁਰਬਾਨ, ਆਪਣਾ ਪਿਤਾ ਪਹਿਲਾਂ ਕੁਰਬਾਨ ਕੀਤਾ, ਪਰ ਉਸ ਸਕੂਨ ਪੁਰਸਕੂਨ ਅੰਦਾਜ਼ ਦੇ ਵਿੱਚ ਕਹਿੰਦੇ ਨੇ ਕਿ ਤੂੰ ਕਾਂ, ਤੈਨੂੰ ਕੋਈ ਢੋਈ ਨਹੀਂ, ਤੂੰ ਇਸਲਾਮ ਦਾ ਸਿਰਫ ਨਕਾਬ ਪਾਇਆ ਹੋਇਆ, ਤੂੰ ਬੇਈਮਾਨ ਹੈ, ਕਿਉਂਕਿ ਜੇ ਤੇਰਾ ਅਕੀਦਾ, ਤੇਰਾ ਯਕੀਨ ਹੁੰਦਾ ਇਸਲਾਮ ਤੇ, ਨਬੀ ਮੁਹੰਮਦ ਤੇ, ਤਾਂ ਫਿਰ ਤੂੰ ਕੀਤੇ ਕੌਲ ਤੋਂ, ਇਕਰਾਰ ਤੋਂ ਮੁੱਕਰਦਾ ਨਾ, ਧੋਖਾ ਨਾ ਕਰਦਾ। ਪਰ ਮੈਂ ਬੇਸ਼ੱਕ ਮੇਰੇ ਕੋਲ ਅੱਜ ਕੁਛ ਨਹੀਂ ਹੈ, ਲੇਕਿਨ ਮੈਂ ਸਭ ਤੋਂ ਅਮੀਰ ਇਸ ਧਰਤੀ ਦਾ ਇਨਸਾਨ ਹੈ, ਕਿਉਂਕਿ ਮੈਂ ਹੁਮਾ ਪੰਛੀ ਦੇ ਉਸ ਪਰਛਾਵੇਂ ਥੱਲੇ ਹੈ, ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਔਰ ਇਸ 'ਚ ਉਹਨਾਂ ਨੇ ਸਾਰਾ ਹੀ ਚਮਕੌਰ ਦੀ ਗੜੀ, ਉਹਨਾਂ ਨੇ ਕਿਹਾ ਵੀ ਮੇਰਾ ਵਾਲ ਵਿੰਗਾ ਵੀ ਨਹੀਂ ਹੋਇਆ, ਮੈਂ ਉੱਥੋਂ ਸੁਰਖਰੂ ਹੋ ਕੇ ਨਿਕਲੇ। ਹੁਣ ਇਹ ਜਿਹੜੀ ਯਾਦ ਦਹਾਨੀ ਹੈ, ਇਹ ਆਪਣੀ ਉਮਤ ਦੇ ਲਈ ਹੈ ਕਿ ਭਾਈ ਜੇ ਇਸ ਹਾਲਤ ਦੇ ਵਿੱਚ ਵੀ ਆ ਜਾਓ ਤੇ ਕਦੇ ਮਿੱਤਰ ਪਿਆਰੇ ਤੇ ਸ਼ਿਕਵਾ ਨਾ ਕਰਿਓ, ਮਿੱਤਰ ਪਿਆਰੇ ਤੇ ਕੋਈ ਗਿਲਾ ਨਾ ਕਰਿਓ, ਕੋਈ ਰੰਜ ਨਾ ਕਰਿਓ, ਕੋਈ ਰੋਸ ਨਾ ਕਰਿਓ। ਇਹੀ ਕਿਉਂਕਿ ਉਸ ਪਿਆਰੇ ਤੋਂ ਬਿਨਾਂ ਤੁਧ ਵਿਣ ਰੋਗ ਰਜਾਈਆਂ ਦਾ ਓਢਣ। ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਰਜਾਈ ਦਾ ਜ਼ਿਕਰ ਹੈ। ਅਸੀਂ ਪੋਹ ਦੇ ਮਹੀਨੇ ਦੀ ਗੱਲ ਕਰ ਰਹੇ ਹਾਂ, ਜਿਹੜਾ ਅੱਜ ਵੀ ਤੁਸੀਂ ਪੰਜਾਬ 'ਚ ਪੁੱਛੋ ਕਹਿਣਗੇ ਬਹੁਤ ਠੰਡ ਹੈ, ਕੱਕਰ ਵਗਦਾ, ਕੱਕਰ। ਹੁਣ ਕੋਰੇ ਨੂੰ ਜਿਹੜੀ ਠੇਠ ਪੰਜਾਬੀ ਦੇ ਵਿੱਚ, ਔਰ ਕੋਈ ਇੱਕ ਜ਼ਮਾਨਾ ਸੀ ਜਦੋਂ ਮੈਂ ਧਨੀ ਰਾਮ ਚਾਤਰਿਕ ਦਾ ਪੋਹ ਦੇ ਮਹੀਨੇ ਦੇ ਉੱਤੇ ਉਸ ਨਜ਼ਮ ਦੀ ਗੱਲ ਕਰਦਾ, ਤੇ ਉਹ ਸ਼ੁਰੂ ਹੀ ਇੱਥੋਂ ਕਰਦਾ ਹੈ ਵੀ ਕੱਕਰੀ ਰੁੱਤ ਸਿਆਲ ਦੀ, ਧਰਤੀ ਸੁੰਨ ਮਸਾਣ, ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕਲਾਂ ਤਾਣ, ਬੁਕਲੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹ ਉੱਤੇ ਇਸ਼ਨਾਨ, ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਹੁਣ ਜਦੋਂ ਗੁਰੂ ਸਾਹਿਬ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੇ ਉਸ ਪੋਹ ਦੇ ਮਹੀਨੇ ਇਹਨਾਂ ਦਿਨਾਂ 'ਚ ਵਗਦੇ ਕੱਕਰ ਦੇ ਵਿੱਚ, ਜਦੋਂ ਕਿ ਲੋਕ ਰਜਾਈਆਂ ਦੇ ਵਿੱਚ ਲੁੱਕ ਕੇ ਜਿਹੜੇ ਨੇ ਸੁੱਤੇ ਹੋਏ ਨੇ, ਬੁਕਲੋਂ ਮੂੰਹ ਜੇ ਕੱਢੀਏ ਪਾੜਾ ਪੈਂਦਾ ਖਾਣ, ਰਜਾਈ ਮੂੰਹ ਤੋਂ ਹਟਾਈ ਨਹੀਂ ਤੇ ਇੱਕਦਮ ਠੰਡੀ ਹਵਾ ਆਉਂਦੀ ਹੈ। ਤੇ ਗੁਰੂ ਸਾਹਿਬ ਉਸ ਮਾਛੀਵਾੜੇ ਦੇ ਜੰਗਲ ਦੇ ਵਿੱਚ ਯਾਦ ਕਰਾ ਰਹੇ ਨੇ ਕਿ ਤੂੰ ਮੇਰੇ ਨਾਲ ਹੈ ਤੇ ਮੈਨੂੰ ਕੋਈ ਰਜਾਈਆਂ ਦੀ ਪਰਵਾਹ ਨਹੀਂ ਹੈ। ਤੁਧ ਬਿਨ ਰੋਗ ਰਜਾ, ਜੇ ਤੂੰ ਨਹੀਂ ਹੁੰਦਾ
ਤੇ ਮੇਰੇ ਲਈ ਜਿਹੜਾ ਇਹ ਬਿਮਾਰੀ ਹੋਏਗੀ ਕਿ ਮੈਂ ਮਹਿਲਾਂ ਦੇ ਵਿੱਚ ਆਰਾਮ ਦੇ ਵਿੱਚ ਜੀ ਰਿਹਾ ਹੋਵਾਂ, ਔਰ ਇਹ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਤੇਰੀ ਯਾਦ ਤੋਂ ਬਿਨਾਂ ਤੇ ਇਵੇਂ ਹੈ ਜਿਵੇਂ ਨਾਗਾਂ ਦੇ ਨਾਲ ਰਹਿ ਰਹੇ ਹੋ। ਸੱਪਾਂ ਤੋਂ ਵੀ ਖਤਰਨਾਕ ਨਾਗ ਹੁੰਦੇ ਨੇ, ਕਿ ਜਿਵੇਂ ਜ਼ਿੰਦਗੀ ਜ਼ਹਿਰ ਵਾਂਗ ਹੋਏ। ਜੇ ਤੂੰ ਹੈ ਤੇ ਜ਼ਿੰਦਗੀ ਅੰਮ੍ਰਿਤ ਹੈ, ਜੇ ਤੂੰ ਨਹੀਂ ਹੈ ਤੇ ਜ਼ਿੰਦਗੀ ਜ਼ਹਿਰ ਹੈ। ਨਾਗਾਂ ਦਾ ਇੱਕ ਨਾਗ ਨਹੀਂ, ਨਾਗਾਂ ਦਾ ਪੂਰੇ ਉਹਨਾਂ ਦੇ ਸਮੂਹ ਦਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣ। ਹੁਣ ਜ਼ਾਹਰ ਹੈ ਕਿ ਅਸੀਂ ਸੂਲਾਂ ਤੋਂ ਉਹਨਾਂ ਦੇ ਪੁੜੀਆਂ ਹੋਈਆਂ ਨੇ ਸਾਰੇ ਹੀ ਉਹਨਾਂ ਦਾ, ਕਿਉਂਕਿ ਇਹ ਜਿਹੜਾ ਸਾਰਾ ਇਲਾਕਾ ਸੀ ਇਹ ਬਹੁਤ ਸੰਘਣੇ ਵੱਡੇ ਵੱਡੇ ਝਾੜ, ਬੜੇ ਬੜੇ ਜਿਹੜੇ ਉਹ ਸਾਰੇ ਦੇ ਵਿੱਚ ਕੰਡਿਆਲਾ ਸਾਰਾ ਰਸਤਾ। ਔਰ ਇਹ ਮਾਲਵਾ ਵੈਸੇ ਹੀ ਜਦੋਂ ਤੱਕ ਤੁਸੀਂ ਉਸ ਖਿੱਤੇ 'ਚ ਪਹੁੰਚਦੇ ਹੋ ਪੁਆਂਚ ਤੋਂ ਨਿਕਲ ਕੇ, ਇਹ ਬਹੁਤ ਜਿਹੜਾ ਖਤਰਨਾਕ ਜੰਗਲਾਂ ਦਾ ਇਲਾਕਾ ਸੀ। ਔਰ ਵੱਡੇ ਵੱਡੇ ਝਾੜ, ਵੱਡੇ ਵੱਡੇ ਕੰਡਿਆਂ ਵਾਲੇ ਜਿਹੜੇ ਬੂਟੇ। ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਜੇ ਤੂੰ ਨਾਲ ਨਾ ਹੋਏ ਤਾਂ ਫਿਰ ਇਹ ਜਿਹੜਾ ਸੂਲ ਸੁਰਾਹੀ ਖੰਜਰ ਪਿਆਲਾ, ਬੇਸ਼ੱਕ ਇਹ ਵੀ ਵਸਤੂਆਂ ਹਾਸਲ ਕਰਨ ਵਾਲੇ ਲੋਕ ਜਿਹੜੇ ਉਸ ਜੀਵਨ ਦੇ ਵਿੱਚ ਜਿਉਂਦੇ ਨੇ, ਪਰ ਤੇਰੇ ਬਿਨਾ ਇਹ ਜਿਹੜੇ ਨੇ ਸੂਲਾਂ ਵਾਂਗ ਹੋਏ। ਔਰ ਇਹ ਖੰਜਰ ਜਿਹੜਾ ਇਹ ਪਿਆਲੇ ਵਾਂਗ ਹੈ। ਔਰ ਬਿੰਗ ਬਹੁਤ ਵਾਰ ਜਿਹੜਾ ਕਸਾਈ ਹੈ, ਬੁੱਚਰ ਹੈ, ਜਦੋਂ ਉਹ ਜਾਨਵਰ ਦੀਆਂ ਅੰਤੜੀਆਂ ਕੱਢਦਾ ਹੈ ਤੇ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਉਹ ਕਰਵਡ ਉਸ ਦਾ ਵੈਪਨ ਹੁੰਦਾ ਹੈ, ਕਿ ਭਾਈ ਇਹਨੂੰ ਕਸਾਈ ਦੇ ਉਸ ਨਾਈਫ ਦੀ ਪੀੜ, ਬਿੰਗ ਕਸਾਈਆਂ ਦਾ ਸਹਿਣ। ਜੇ ਤੂੰ ਨਹੀਂ ਹੈ ਤੇ ਫਿਰ ਇਹ ਸੂਲ, ਇਹ ਖੰਜਰ, ਇਹ ਸਾਰੀਆਂ ਪੀੜਾਂ ਵੀ ਮਹਿਸੂਸ ਹੋਣਗੀਆਂ। ਪਰ ਜੇ ਤੂੰ ਨਾਲ ਹੈ ਤੇ ਫਿਰ ਯਾਰੜੇ ਦਾ ਸਾਨੂੰ 70 ਚੰਗਾ ਪੱਠ ਖੇੜਿਆਂ ਦਾ ਰਹਿਣਾ। ਕਿ ਭਾਈ ਇਹ 70 ਜ਼ਮੀਨ ਨੂੰ ਕਹਿੰਦੇ ਨੇ ਕਿ ਮੈਂ ਜਿਸ ਹਾਲਤ ਦੇ ਵਿੱਚ ਹੈ, ਇਹ ਪਿਆਰੇ ਦੀ ਰਜ਼ਾ ਦੇ ਵਿੱਚ ਮੈਨੂੰ ਇਸ ਦੇ ਵਿੱਚ ਹੀ ਆਨੰਦ ਹੈ। ਪੱਠ ਪਵੇ ਉਹਨਾਂ ਖੁਸ਼ੀਆਂ ਦਾ ਰਹਿਣਾ ਜਿੱਥੇ ਰੱਬ ਵਿਸਰਿਆ ਹੋਏ। ਹੁਣ ਇਹ ਇੱਕ ਛੋਟਾ ਸਬਕ ਨਹੀਂ ਹੈ, ਇਹ ਇਕੱਲਾ ਸਿਰਫ ਸਾਡੀਆਂ ਅੱਖਾਂ ਚੋਂ ਵਿਰਾਗ ਦੇ ਅਥਰੂ ਵਗਣ ਲਈ ਨਹੀਂ ਹੈ ਕਿ ਭਾਈ ਅਸੀਂ ਦੱਸੋ। ਉਹ ਤਾਂ ਰੱਬੀ ਰੂਪ ਉਹ ਤਾਂ ਪੂਰਨੇ ਪਾ ਰਹੇ ਨੇ, ਪਰ ਸਾਡੇ ਲਈ ਇਹ ਯਾਦ ਦਹਾਨੀ ਹੈ ਕਿ ਭਾਈ ਕਿਸ ਕਦਰ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਸਾਰੇ ਹਾਲਤ ਦੇ ਵਿੱਚ ਵੀ ਸਾਨੂੰ ਰੱਬ ਦੇ ਨਾਲ ਜੁੜਨਾ ਸਿਖਾਇਆ। ਔਰ ਜਦੋਂ ਅਸੀਂ ਚਮਕੌਰ ਦੇ ਉਸ ਸਾਰੀ ਜੰਗ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਸਭ ਤੋਂ ਭਰੋਸੇਮੰਦ ਜਿਹੜੀ ਟੈਸਟੀਮਨੀ ਹੈ, ਬੇਸ਼ੱਕ ਅਕਾਊਂਟ ਬਾਅਦ ਵਿੱਚ 20ਵੀਂ ਸਦੀ ਚੱਲਾ, ਯਾਰ ਖਾਂ ਯੋਗੀ ਜਿਹਦੀ ਨਜ਼ਮ ਅੱਜ ਕੱਲ੍ਹ ਸਾਰੇ ਪਾਸੇ, ਦੋਨੋਂ ਹੀ ਉਹਨਾਂ ਦੀਆਂ ਗੰਜੇ ਸ਼ਹੀਦਾਂ, ਉਹਨਾਂ ਦੀਆਂ ਦੋ ਵੱਡੀਆਂ ਨਜ਼ਮਾਂ ਨੇ। ਗੰਜੇ ਸ਼ਹੀਦਾਂ ਜਿਹੜੀ ਚਮਕੌਰ ਸਾਹਿਬ ਦੇ ਜਿਹੜਾ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਦਾ ਤੱਕ ਦਾ ਵਾਕਿਆ, ਔਰ ਦੂਸਰਾ ਵਫਾਏ ਸ਼ਹੀਦਾਂ ਜਿਹੜੇ ਸਾਕਾ ਸਰਹੰਦ ਨਾਲ ਜੁੜਿਆ ਹੋਇਆ। ਲੇਕਿਨ ਗੁਰੂ ਕਲਗੀਧਰ ਪਾਤਸ਼ਾਹ ਨੇ ਖੁਦ ਜਦੋਂ ਚਮਕੌਰ ਦਾ ਜ਼ਿਕਰ ਕਰਦੇ हैं ਔਰ ਫਿਰ ਔਰੰਗਜ਼ੇਬ ਨੂੰ, ਇਹਦੇ 'ਚ ਉਹਨਾਂ ਦੇ ਜ਼ਫਰਨਾਮੇ ਦਾ ਇਹ ਸ਼ੇਅਰ, ਜੇ ਇਹ ਸਾਰਾ ਵਾਕਿਆ ਨਾ ਹੋਇਆ ਹੁੰਦਾ ਜਿੱਥੇ ਅਸੀਂ 10 ਲੱਖ ਦਾ ਮੁਕਾਬਲਾ ਕਰਨ ਦੀ ਗੱਲ ਕਹਿੰਦੇ, 1.25 ਲੱਖੀ ਸਪਿਰਿਟ ਦੀ ਅਸੀਂ ਗੱਲ ਕੀਤੀ ਸੀ, ਕਿ ਜੇ ਚਮਕੌਰ ਦੀ ਗੜੀ ਨਾ ਹੁੰਦੀ, ਜਿਹੜੀ ਗੜੀ ਹਰ ਸਿੱਖ ਦੇ ਅੰਦਰ ਉਸਰੀ ਅੱਜ ਵੀ ਹੈ, ਕਿ ਜਿਹਦੇ 'ਚ ਉਹਨੂੰ ਕੋਈ ਗਿਣਤੀਆਂ ਮਿਣਤੀਆਂ ਦੀ ਪਰਵਾਹ ਨਹੀਂ ਹੈ। ਸਾਡਾ ਤਾਂ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ, ਕਿ ਇਸ ਲਈ ਜੇ 1.25 ਲੱਖ ਲੋਕ ਵੀ ਇਕੱਠੇ ਹੋ ਕੇ ਸਾਨੂੰ ਸਾਡੇ ਈਮਾਨ ਤੋਂ ਡੁਲਾਉਣ ਲਈ ਆਣ, ਤੇ ਫਿਰ ਵੀ ਉਹ ਕਾਮਯਾਬ ਨਹੀਂ ਹੋਣਗੇ, ਕਿਉਂਕਿ ਕੱਲਾ ਕੱਲਾ ਸਿੱਖ 1.25 ਲੱਖ ਤੇ ਭਾਰੂ ਹੈ। ਇਹੀ ਸਪਿਰਿਟ ਅਸੀਂ ਜੂਨ 84 ਦੇ ਪਹਿਲੇ ਹਫਤੇ ਬੈਟਲ ਆਫ ਅਕਾਲ ਤਖਤ ਦੇ ਵਿੱਚ ਦੇਖੀ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੇ ਆਪਣੇ ਕੁਝ ਦਰਜਨ ਸਾਥੀ ਸਿੰਘਾਂ ਦੇ ਨਾਲ ਕਿਵੇਂ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਜੰਗ ਮਚਾਇਆ, ਔਰ ਇਹ ਦੱਸਿਆ ਕਿ ਚਮਕੌਰ ਦੀ ਗੜੀ ਹਰ ਸਿੱਖ ਦੇ ਅੰਦਰ ਉਸਰੀ ਹੋਈ ਹੈ। ਔਰ ਫਿਰ ਜਿਹੜੀ ਡਿਫਾਇੰਸ ਹੈ, ਔਰ ਇੱਕ ਸ਼ੇਅਰ ਜਿਹੜਾ ਜ਼ਫਰਨਾਮੇ ਦਾ ਖਾਸ ਤੌਰ ਤੇ ਜਦੋਂ ਅਸੀਂ ਹਥਿਆਰ ਇਸਤੇਮਾਲ ਕਰਨ ਨੂੰ ਜਸਟੀਫਾਈ ਕਰਦੇ ਹਾਂ, ਤੇ ਉਹ ਵੀ ਇਸ ਜ਼ਫਰਨਾਮੇ ਦਾ ਹੀ ਸ਼ੇਅਰ ਹੈ ਜੋ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਐਡਰੈਸ ਕਰਦਿਆਂ ਲਿਖਿਆ ਸੀ। ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ
ਸ਼ਮਸ਼ੀਰੇ ਦਸਤ ਅੱਛਾ ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜਵਾਈਏ। ਕਿ ਜੇ ਇਨਸਾਫ ਲੈਣ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਔਰ ਜਿੱਥੇ ਔਰੰਗਜ਼ੇਬ ਨੂੰ ਉਹਨਾਂ ਨੇ ਲਾਨਤ ਦਿੱਤੀ, ਉਸ ਨੂੰ ਉਸ ਦੇ ਪਹਿਲਾਂ ਗੁਣਾਂ ਦੀ ਤਾਰੀਫ ਵੀ ਕੀਤੀ ਕਿ ਭਾਈ ਤੂੰ ਬਹਾਦਰ ਹੈ, ਤੂੰ ਚੰਗਾ ਘੋੜ ਸਵਾਰ ਹੈ, ਤੂੰ ਇਹ ਹੈ, ਪਰ ਨਾਲ ਹੀ ਉਹਨੂੰ ਕਿਹਾ ਕਿ ਭਾਈ ਤੂੰ ਚਲਾਕ ਕਾਂ ਹੈ, ਤੂੰ ਫਰੇਬੀ ਹੈ, ਤੂੰ ਢੋਂਗੀ ਹੈ, ਤੂੰ ਇਸਲਾਮ ਦਾ ਬੁਰਕਾ ਪਾਇਆ ਹੋਇਆ, ਦਿਲ 'ਚ ਤੇਰੇ ਈਮਾਨ ਨਹੀਂ ਹੈ। ਔਰ ਉਸ ਨੂੰ ਫਿਰ ਇੱਕ ਵੰਗਾਰ ਜਿਹੜੀ ਉਹ 10ਵੇਂ ਪਾਤਸ਼ਾਹ ਦਾ ਸ਼ੇਅਰ ਹੈ ਜ਼ਫਰਨਾਮੇ ਦਾ, ਚੇਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ ਕਿ ਬਾਕੀ ਬਮਾਦਸਤ ਪੇਚੀਦਾ ਮਾਰ। ਕਿ ਕੀ ਹੋਇਆ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ ਨੇ। ਚੇਹਾ ਸ਼ੁੱਧ ਕਿ ਤੂੰ ਬਚਗਾ ਕੁਸ਼ਤੇ ਚਾਰ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ ਨੇ ਕਿ ਬਾਕੀ ਬਮਾਦਸਤ ਪੇਚੀਦਾ ਮਾਰ। ਪਰ ਅਜੇ ਜਿਹੜਾ ਕੁੰਡਲੀਦਾਰ ਸੱਪ ਹੈ ਭੁਜੰਗ ਹੈ ਉਹ ਅਜੇ ਜਿਉਂਦਾ ਹੈ ਖਾਲਸਾ। ਕਿ ਔਰ ਇਹ ਫਿਰ ਜਦੋਂ ਜ਼ਫਰਨਾਮੇ ਦੇ ਹੋਰ ਸ਼ੇਅਰ ਕੁਛ ਐਕਸਟੈਂਡ ਹੁੰਦੇ ਨੇ, ਇੱਕ ਇਹਦੇ ਤੇ ਵੀ 2 ਇਤਿਹਾਸਕਾਰਾਂ ਦੀਆਂ ਰਾਵਾਂ ਨੇ ਕਿ ਇੱਕ ਫਤਹਨਾਮਾ ਹੈ ਜਿਹੜਾ ਉਹਨਾਂ ਨੇ ਐਕਸਕਲੂਸਿਵ ਚਮਕੌਰ ਸਾਹਿਬ ਤੋਂ ਲਿਖਿਆ। ਜ਼ਫਰਨਾਮੇ ਬਾਰੇ ਸਾਡੀ ਧਾਰਨਾ ਹੈ ਕਿ ਦੀਨਾ ਕਾਂਗੜ ਜਿਹੜੇ 2 ਪਿੰਡ ਨੇ ਉਹਨਾਂ ਤੋਂ ਗੁਰੂ ਸਾਹਿਬ ਨੇ ਲਿਖਿਆ, ਪਰ ਉਸ ਦੇ ਫਿਰ ਅੱਗੋਂ ਵੇਰਵੇ ਵੀ ਨੇ। ਇਹ ਸ਼ੇਅਰ ਮੂਲ ਤੌਰ ਦੇ ਉੱਤੇ ਇਸ 122 ਜਿਹੜੇ ਸ਼ੇਅਰਾਂ ਵਾਲਾ 112 ਸ਼ੇਅਰਾਂ ਵਾਲੇ ਜ਼ਫਰਨਾਮੇ 'ਚ ਹੈ ਕਿ ਤੂੰ ਖੁਸ਼ ਹੋਏਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਆਨੰਦਪੁਰ ਉਜਾੜ ਦਿੱਤਾ ਹੈ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜਿਹੜਾ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਹੁਣ ਜਦੋਂ ਤੁਸੀਂ ਉਹ ਤਰੀਕਾ ਦੇਖਦੇ ਹੋ, ਜਦੋਂ ਖਾਲਸੇ ਦੇ ਉੱਤੇ ਗੁਰੂ ਕਲਗੀਧਰ ਮਾਣ ਕਰਦੇ ਨੇ, ਔਰ ਇਹ ਸਿਰਫ 8 ਦਿਨਾਂ ਦਾ ਸਫਰੇ ਸ਼ਹਾਦਤ ਨਹੀਂ ਹੈ, ਇਹਨੇ ਸਿੱਖੀ ਖਾਲਸੇ ਦਾ ਭਵਿੱਖ ਕੀ ਹੈ, ਭਵਿੱਖ 'ਚ ਖਾਲਸੇ ਨੇ ਕੀ ਰੋਲ ਅਦਾ ਕਰਨਾ ਹੈ। ਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਪ੍ਰੈਲ 1699 ਖਾਲਸਾ ਸਾਜਨਾ ਦਿਵਸ ਦੇ ਮੌਕੇ ਗੁਰਗੱਦੀ ਤਾਂ ਪੰਥ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਉਦੋਂ ਹੀ ਖਾਲਸੇ ਨੂੰ ਦੇ ਦਿੱਤੀ ਸੀ ਜਦੋਂ 5 ਪਿਆਰਿਆਂ ਦੇ ਸਾਹਮਣੇ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ ਮੰਗੀ ਸੀ ਕਿ ਭਾਈ ਮੈਨੂੰ ਵੀ ਆਪਣੇ ਵਰਗਾ ਬਣਾ ਲਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ, ਮੈਨੂੰ ਵੀ ਆਪਣੇ ਵਰਗਾ ਖਾਲਸਾ ਬਣਾ ਲਓ। ਔਰ ਇਹ ਜੇ ਉਹਨਾਂ ਨੇ ਸੀਸ ਦੇ ਕੇ ਗੁਰੂ ਕਾ ਅੰਮ੍ਰਿਤ ਲਿਆ ਸੀ ਤੇ 10ਵੇਂ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਇਸ ਖਾਲਸੇ ਦੇ ਗੁਰੂ ਦੇ ਰੂਪ ਦੇ ਵਿੱਚ ਵੀ। ਔਰ ਕੱਲਾ ਇਹੀ ਨਹੀਂ ਕਿ ਜਦੋਂ ਅਸੀਂ ਖਾਲਸੇ ਔਰ ਗੁਰੂ ਦੇ ਵਿੱਚ ਓਤ-ਪ੍ਰੋਤ ਹੋਣ ਦੀ ਗੱਲ ਦੇਖਦੇ ਤੇ ਫਿਰ ਹਰ ਅੰਮ੍ਰਿਤਧਾਰੀ ਸਿੰਘ ਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਹੁਣ ਇਹ ਛੋਟੀ ਗੱਲ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ 4 ਬਿੰਦੀ ਪੁੱਤਰ ਬਾਇਓਲੋਜੀਕਲ ਸਨਸ ਕੁਰਬਾਨ ਕੀਤੇ ਤੇ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜੇ ਅੰਮ੍ਰਿਤ ਦੀ ਦਾਤ 5 ਤੋਂ ਲੈ ਕੇ ਉਹਨਾਂ ਸਾਹਮਣੇ ਸੀਸ ਝੁਕਾਇਆ ਸੀ ਤੇ ਚਮਕੌਰ ਦੀ ਗੜੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਉਦੋਂ ਹੀ ਛੱਡੀ, ਨਹੀਂ ਤਾਂ ਜਦੋਂ ਪੁੱਤਰ ਸ਼ਹੀਦ ਹੋ ਗਏ ਸਾਹਿਬਜ਼ਾਦੇ ਔਰ ਗੁਰੂ ਸਾਹਿਬ ਨੇ ਜਿਹੜੇ ਖਾਲਸੇ ਬਚੇ ਸਨ ਉਹਨਾਂ ਨੂੰ ਇਹ ਕਿਹਾ ਕਿ ਭਾਈ ਕੱਲ ਹੁਣ ਮੈਂ ਜਾਮੇ ਸ਼ਹਾਦਤ ਚਮਕੌਰ ਦੇ ਇਸ ਮੈਦਾਨ ਦੇ ਵਿੱਚ ਪਾਵਾਂਗਾ। ਔਰ ਉਹਨਾਂ ਨੇ ਵਿਚਾਰ ਕਰਕੇ ਫਿਰ 5 ਸਿੰਘਾਂ ਦੇ ਰੂਪ ਦੇ ਵਿੱਚ ਗੁਰੂ ਖਾਲਸੇ ਦੇ ਰੂਪ 'ਚ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਗੜੀ 'ਚੋਂ ਨਿਕਲੋ। ਉਸ ਵਾਕਿਆ ਨੂੰ ਤੋਂ ਅਸੀਂ ਵਾਕਿਫ ਹੈ। ਸੋ ਇਹ ਜਿਹੜਾ ਇਤਿਹਾਸ ਦਾ ਬਾਰ-ਬਾਰ ਦੁਹਰਾਇਆ ਜਾਣਾ ਹੈ, ਬਾਰ-ਬਾਰ ਜਦੋਂ ਫਿਰ ਅਸੀਂ ਇਹਨਾਂ ਸਾਰੇ ਵਾਕਿਆਸ ਨੂੰ ਰੀਵਿਜ਼ਿਟ ਕਰਦੇ ਹਾਂ ਤਾਂ ਫਿਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਅੱਜ ਦੇ ਕੰਟੈਕਸਟ ਵੀ ਦੇਖਣ ਦੀ ਕੋਸ਼ਿਸ਼ ਕਰੀਏ। ਮੈਂ ਜੇ ਸਿਰਫ ਬੀਤੇ ਦਾ ਇਤਿਹਾਸ ਅਸੀਂ ਰਿਲੇਟ ਕਰਦੇ ਹਾਂ ਫਿਰ ਇਹ ਕਿੱਸਾਕਾਰੀ ਹੈ, ਇਹਨੂੰ ਕਿੱਸਾ ਕਹਿੰਦੇ ਨੇ, ਕਿੱਸੇ ਕਹਾਣੀਆਂ ਤੁਸੀਂ ਸੁਣਾਉਂਦੇ ਹੋ, ਉਹਦੇ 'ਚ ਵਿਰਾਗ ਵੀ ਹੁੰਦਾ ਹੈ,
ਤੁਸੀਂ ਕੋਈ ਡਰਾਮਾ ਜਾਂ ਫਿਲਮ ਵੀ ਦੇਖਣ, ਕਈ ਫਿਲਮਾਂ 'ਚ ਤੁਸੀਂ ਰੋਂਦੇ ਬਾਹਰ ਨਿਕਲਦੇ ਹੋ, ਲੇਕਿਨ ਗੱਲ ਇਹ ਹੈ ਕਿ ਜਿਹੜਾ ਤੁਹਾਡੇ ਸਾਹਮਣੇ ਚੈਲੰਜ ਹੈ ਖਾਲਸੇ ਦੇ ਵਿੱਚ, ਜੇ ਗੁਰੂ ਨੇ ਆਪਾ ਰੱਖਿਆ, ਖਾਲਸੇ ਤੋਂ ਆਪਣਾ ਸਰਬੰਸ ਕੁਰਬਾਨ ਕੀਤਾ ਔਰ ਫਰਮਾਇਆ कि खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो, कि खालसे दे विच मैं उही ओत प्रोत है जिवें पानी दीयां बूंदां समुंदर दीयां एक दूजे च ओत प्रोत ने। ते फिर जेड़ा खालसे दे सामने अज चैलेंज है, जिस हकूमत दे नाल अज साडा वाह है, वो मुगलों तो ज़्यादा जालम, अंग्रेज़ों तो ज़्यादा चलाक उन्हां दा कॉम्बीनेशन है ये चाणक्य पुत्रां दा। और इन्हां ने टोटल वॉर सिखां दे उत्ते भरपा कीती हुई है, हर पद्धर दे उत्ते नस्ल कोई हर लैवल दे उत्ते, फिजिकल, हिस्टोरिकल, स्टैटिस्टिकल, इकोनॉमिकल, डेमोग्राफिक, हर किस्म दा जिहड़ा उन्हां ने जेनोसाइड साडे उत्ते भरपा कीता होया। सो साडे लई ये सबक होना चाहिए, ये जिहड़ा असीं सफरे शहादत दे इन्हां दिनां नूं याद कर रहे हैं कि असीं मौजूदा दौर दे विच अपना फर्ज पछाणदे हां इस पासे भी कि भाई ये हमेशा इतिहास दा गोल्डन है, इतिहास दा सुनहरी है, पर इस इतिहास चों असीं की सबक सिੱਖਿਆ और असीं उहदे लई अपना बनदा की रोल अदा कर रहे हैं। ये हर सिख घट्टो घट्ट जरूर रोज़ाना घट्टो घट्ट इन्हां दिनां दे विच ये सवाल अपने आप नूं पुछेगा तो हर एक नूं कोई ना कोई रोल फिर नज़र आएगा कि इस कौम दे महल दे लई जिहड़ा कौमी घर खालिस्तान दा महल उसरिया है, उहदे च मैं की रोल अदा कर सकदा। इहदा जवाब फिर हर एक नूं अपने अंदरों ही ਮਿਲੇਗਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।